दुनिया च ढोरी बनाई पंजाबियां दी बल्ले बल्ले यूएसए विच किराई पंजाबियां दी बल्ले बल्ले यूएसए विच किराई पंजाबियां दी बल्ले बल्ले सत श्री अकाल जी सारिਆਂ ਨੂੰ ਮੇਰੇ ਵੱਲੋਂ मैं हाँ सैनी सुरिंदर और तुसी सुन रहे हो पंजाबी रेडियो यूएसए पंजाबी रेडियो यूएसए सुन रहे सारे श्रोतिਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਦੱਸਣਗੇ ਕਿ ਉੱਥੇ ਦੀਆਂ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਤੁਸੀਂ ਪੰਜਾਬੀ ਰੇਡੀਓ यूएसए ਨੂੰ ਸੁਣ ਸਕਦੇ ਜੀ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ। ਨੈੱਟ ਤੇ ਸੁਣ ਲਈ www.punjabiradiousa.com ਤੇ ਜੇ ਤੁਸੀਂ ਫੋਨ ਨੰਬਰ ਡਾਇਲ ਕਰਕੇ ਸੁਣਨਾ ਹੈ ਅਮਰੀਕਾ ਲਈ 832 551 50 29 605 475 68 ਜਰਮਨੀ ਲਈ 511 80904041 ਯੂਕੇ ਲਈ 3300101100 ਫਰਾਂਸ ਲਈ 3318014255 ਆਸਟ੍ਰੇਲੀਆ ਲਈ 0280805601 ਤੇ ਕੈਨੇਡਾ ਲਈ ਜੀ 647-597-9633 778-656-0460 604-670-9696 ਕੈਲਗਰੀ ਲਈ 587-315-0587 ਤੇ ਜੇ ਕੋਈ ਇਟਲੀ ਦੇ ਵਿੱਚ ਰਹਿੰਦਾ ਉਹਨਾਂ ਲਈ 3968997069 ਇਹਨਾਂ ਨੰਬਰਾਂ ਤੇ ਡਾਇਲ ਕਰਕੇ ਤੁਸੀਂ ਪੰਜਾਬੀ ਰੇਡੀਓ यूएसए ਨੂੰ ਸੁਣ ਸਕਦੇ ਹੋ ਜੀ। ਪੰਜਾਬੀ ਰੇਡੀਓ यूएसए ਦੇ ਨਾਲ ਹੁਣ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਜੀ ਬਲਤੇਜ ਪੰਨੂ ਜੀ, ਜੇ ਹੁਣ ਭਾਰਤ ਦੇ ਵਿੱਚ ਦੇਖੀਏ ਕਿ ਅੱਜ ਕੱਲ੍ਹ ਕੀ ਹੋ ਰਿਹਾ ਆ ਤੇ ਕਈ ਦਿਨਾਂ ਦੀ ਜਿਹੜੀ ਰੌਲੀ ਪੈਂਦੀ ਸੀਗੀ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਰੈਲੀ ਸੀ, ਲਲਕਾਰ ਰੈਲੀ ਸੀ, ਉਸ ਦੇ ਵਿੱਚ ਕਹਿੰਦੇ ਕਿ ਲੋਕ ਜਿਹੜੇ ਆ ਹਮਾ ਕੇ ਪਹੁੰਚੇ ਆ ਤੇ ਜਿਹੜੀ ਰੈਲੀ ਹੈ ਜੀ ਕਾਫੀ ਵੱਡਾ ਇਕੱਠ ਜਿਹੜਾ ਉਹ ਵਿਖਾਉਣ ਦੇ ਵਿੱਚ ਸਫਲ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਾਥੀ। ਇੱਕ ਕਿਸਮ ਦੇ ਨਾਲ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਅਲੱਗ ਥਲੱਗ ਜਿਹੜਾ ਜੀ ਉਹ ਕਰ ਦਿੱਤਾ। ਜਿਹੜੇ ਵਿਧਾਇਕ ਨੇ ਜੀ 44 ਦੇ ਵਿੱਚੋਂ ਇਸ ਵੇਲੇ ਜਿਹੜੇ ਪਹੁੰਚੇ ਜੀ 35 ਦੇ ਕਰੀਬ, ਔਰ 35 ਜਿਹੜੇ ਉਹ ਪਹੁੰਚੇ ਔਰ ਉਹਨਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਜੀ ਇੱਥੇ ਜਿੱਥੇ ਮੌਜੂਦਾ ਸਰਕਾਰ ਨੂੰ ਲਲਕਾਰਿਆ ਜੀ, ਉੱਥੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਿਹੜੇ ਅਮਿਤ ਸ਼ਾਹ ਹੋਰਾਂ ਨੂੰ ਵੀ ਲਲਕਾਰਿਆ। ਉਹਨਾਂ ਨੇ ਕਿਹਾ ਕਿ ਜੇ ਉਹ ਨਸ਼ਿਆਂ ਦੇ ਮਾਮਲੇ ਦੇ ਵਿੱਚ ਵਾਕਿਆ ਹੀ ਸੁਹਿਰਦ ਨੇ, ਪੰਜਾਬ ਦੇ ਵਾਸਤੇ ਕੰਮ ਕਰਨਾ ਚਾਹੁੰਦੇ ਨੇ, ਅਕਾਲੀ ਦਲ ਤੋਂ ਹਮਾਇਤ ਵਾਪਸ ਲੈਣ, ਫਿਰ ਇਸ ਮਸਲੇ ਦੇ ਉੱਤੇ ਉਹ ਵੀ ਉਹਨਾਂ ਦੀ ਮਦਦ ਜਿਹੜੀ ਹੈ ਕਰਨ ਨੂੰ ਤਿਆਰ ਨੇ। ਨਹੀਂ ਤਾਂ ਉਹਨਾਂ ਨੇ ਕਿਹਾ ਕਿ ਇਹ ਲੋਕਾਂ ਨੂੰ ਇਹ ਸਮਝਣਾ ਪਊਗਾ ਕਿ 8 ਸਾਲਾਂ ਤੋਂ ਨਾਲ ਉਹਨਾਂ ਦੇ ਸੱਤਾ ਦਾ ਸੁੱਖ ਭੋਗੀ ਜਾਂਦੇ ਨੇ ਤੇ ਨਾਲ ਦੀ ਨਾਲ ਇਹ ਜਿਹੜਾ ਕਹੀ ਜਾਂਦੇ ਨੇ ਕਿ ਅਸੀਂ ਤਾਂ ਨਸ਼ਿਆਂ ਦੇ ਜਿਹੜਾ ਉਹ ਖਿਲਾਫ ਹੈ। ਸੋ ਇੱਕ ਕਿਸਮ ਦੇ ਨਾਲ ਸਿੱਧੀ ਜਿਹੜੀ ਹੈ ਜੀ ਉਹ ਉਹਨਾਂ ਨੇ ਟੱਕਰ ਭਾਰਤੀ ਜਨਤਾ ਪਾਰਟੀ ਨੂੰ ਦੇਤੀ। ਇਹ ਕਿਹਾ ਕਿ ਜੇ ਅਕਾਲੀ ਦਲ ਤੋਂ ਹਮਾਇਤ ਵਾਪਸ ਨਹੀਂ ਲੈਂਦੀ ਭਾਰਤੀ ਜਨਤਾ ਪਾਰਟੀ ਤੇ ਅਮਿਤ ਸ਼ਾਹ ਹੋਰੀ ਇੱਥੇ ਰੈਲੀ ਕਰਨ ਆਉਂਦੇ ਨੇ ਤੇ ਉਹਨਾਂ ਦੇ ਬਰਾਬਰ ਦੇ ਉੱਤੇ ਫੇਰ ਜਿਹੜੀ ਹੈ ਜੀ ਉਹ ਰੈਲੀ ਕਰਨਗੇ। ਸੋ ਇਹਦੇ ਨਾਲ ਪੰਜਾਬ ਕਾਂਗਰਸ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਤਕਰੀਬਨ ਜਿਹੜੀ ਲੀਡਰਸ਼ਿਪ ਦੀ ਤਬਦੀਲੀ ਆ ਉਹ ਹੁਣ ਜ਼ਰੂਰੀ ਹੀ ਹੋ ਗਈ ਹੈ ਜੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੋ ਜੀ ਕਾਂਗਰਸ ਦੇ ਵਿੱਚ ਇੱਕ ਵੱਡਾ ਜਿਹੜਾ ਧੜਾ ਹੈ ਉਹਨੂੰ ਆਪਣੇ ਨਾਲ ਜਿਹੜਾ ਜੀ ਉਹਨਾਂ ਨੇ ਜੋੜ ਲਿਆ। ਕੁਝ ਜਿਹੜੇ ਸਨ ਜੀ ਉਹ ਨਹੀਂ ਆਏ, ਜਿਨ੍ਹਾਂ ਦੇ ਵਿੱਚ ਬ੍ਰਹਮਿੰਦਰ ਸ਼ਾਮਲ ਹੈ, ਰਜਿੰਦਰ ਕੌਰ ਭੱਠਲ ਹੋਰੀ ਸ਼ਾਮਲ ਨੇ, ਕਾਕਾ ਰਣਵੀਰ ਸਿੰਘ ਇੱਥੋਂ ਨੇ ਨਾਭੇ ਤੋਂ, ਉਹ ਸ਼ਾਮਲ ਨੇ। ਇਹ ਜਿਹੜੇ ਇੱਥੇ ਨਹੀਂ ਗਏ ਜੀ, ਬਾਕੀ ਜਿਹੜੇ ਸਨ ਉਹ ਆਏ ਔਰ ਸੈਂਟਰ ਤੋਂ ਵੀ ਜਿਹੜੇ ਸਨ ਉਹ ਕੁਛ ਆਗੂ ਜਿਹੜੇ ਇੱਥੇ ਪਹੁੰਚੇ ਤੇ ਉਹਨਾਂ ਦੇ ਆਉਣ ਦੇ ਨਾਲ ਖਾਸ ਤੌਰ ਤੇ ਮਨੀਸ਼ ਤਿਵਾੜੀ ਤੇ ਸਾਥੀਆਂ ਦੇ ਇੱਕ ਕਿਸਮ ਦੇ ਨਾਲ ਜਿਹੜੀ ਕਾਂਗਰਸ ਹਾਈ ਕਮਾਂਡ ਆ ਉਹਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪੈਂਚ ਜਿਹੜੀ ਹੈ ਜੀ ਉਹ ਦਿਸੀ ਕਿ ਹੁਣ ਸ਼ਾਇਦ ਲੀਡਰਸ਼ਿਪ ਦੀ ਜਿਹੜੀ ਤਬਦੀਲੀ ਆ ਉਹਨੂੰ ਬਹੁਤੀ ਦੇਰ ਜਿਹੜਾ ਜੀ ਇਗਨੋਰ ਨਹੀਂ ਕਰ ਸਕਦੀ ਹਾਈ ਕਮਾਂਡ। ਜੀ ਲੱਗਦਾ ਇਸੇ ਤਰ੍ਹਾਂ। ਤੇ ਸਰੋਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ यूएसए। ਅੱਗੇ ਗੱਲ ਕਰਦੇ ਜੀ, ਬਰਾਕ ਓਬਾਮਾ ਇੰਡੀਆ ਦੇ ਵਿੱਚ ਅੱਜ ਪੁੱਜਣਗੇ ਤੁਹਾਡੇ ਹਿਸਾਬ ਦੇ ਨਾਲ, ਤੇ ਉਹਨਾਂ ਨੇ ਕਹਿੰਦੇ ਕਿ ਜਿਹੜਾ ਆਗਰੇ ਦਾ ਦੌਰਾ ਸੀ ਉਹ ਰੱਦ ਕਰ ਦਿੱਤਾ ਆ ਜੀ। ਜਿਹੜੇ ਬਰਾਕ ਓਬਾਮਾ ਨੇ ਜੀ ਉਹ ਇੱਥੇ ਭਾਰਤ ਦੇ ਵਿੱਚ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਉਹ ਅਰਾਈਵ ਇੱਥੇ ਕਰ ਗਏ ਨੇ ਜੀ। ਔਰ ਜਿਹੜੀਆਂ ਖੱਬੀਆਂ ਪਾਰਟੀਆਂ ਨੇ ਜੀ ਉਹਨਾਂ ਦੇ ਵੱਲੋਂ ਰੋਸ ਮੁਜ਼ਾਹਰਾ ਵੀ ਜਿਹੜੇ ਉਹ ਕੁਝ ਥਾਵਾਂ ਦੇ ਉੱਤੇ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਬਰਾਕ ਓਬਾਮਾ ਦੀ ਇਸ ਫੇਰੀ ਜਿਹੜੀ ਹੈ ਜੀ ਉਹਨੂੰ ਲੈ ਕੇ।
ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤੀ ਫੇਰੀ ਦੇ ਪ੍ਰੋਗਰਾਮ ਦੇ ਵਿੱਚ ਕੁਝ ਕਟੌਤੀ ਜਿਹੜੀ ਹੈ ਜੀ ਉਹ ਕੀਤੀ ਆ। ਹੁਣ ਤਾਜ ਮਹਿਲ ਵੇਖਣ ਨਹੀਂ ਜਾਣਗੇ, ਸਗੋਂ ਸਾਊਦੀ ਅਰਬ ਦੇ ਸ਼ਾਹ ਅਬਦੁੱਲਾ ਦੇ ਦੇਹਾਂਤ ਦੇ ਉੱਤੇ ਸੋਗ ਮਨਾਉਣ ਲਈ ਨਵੀਂ ਦਿੱਲੀ ਤੋਂ ਸਿੱਧਾ ਰਿਆਧ ਜਿਹੜਾ ਜੀ ਉਹ ਜਾਣਗੇ। ਔਰ ਇਹ ਦੱਸਿਆ ਗਿਆ ਜੀ ਕਿ ਬਰਾਕ ਓਬਾਮਾ ਪ੍ਰਥਮ ਮਹਿਲਾ ਜਿਹੜੇ ਉਹ ਮੰਗਲਵਾਰ ਨੂੰ ਜਿਹੜਾ ਉਹ ਰਿਆਧ ਜਾਣਗੇ। ਸ਼ਾਹ ਸਲਮਾਨ ਬਿਨ ਅਬਦੁਲ ਅਜ਼ੀਜ਼ ਨਵਿਤ ਜਿਹੜਾ ਜੀ ਉਹਨਾਂ ਦੀ ਮੌਤ ਦੇ ਉੱਤੇ ਜਿਹੜਾ ਜੀ ਉੱਥੇ ਉਹ ਜਾ ਰਹੇ ਨੇ। ਜਿਹੜਾ ਉਹਨਾਂ ਨੇ ਮੰਗਲਵਾਰ ਨੂੰ ਤਾਜ ਮਹਿਲ ਵੇਖਣ ਦੇ ਵਾਸਤੇ ਜਾਣਾ ਸੀਗਾ ਔਰ ਇਹਦੇ ਸੰਬੰਧੀ ਸੁਰੱਖਿਆ ਪ੍ਰਬੰਧ ਵੀ ਕਰ ਲਏ ਗਏ ਸਨ ਜੀ। ਸੁਰੱਖਿਆ ਪ੍ਰਬੰਧ ਇੰਨੇ ਕਿ ਜਿੰਨੇ ਰੇਹੜੀ ਫੜੀ ਵਾਲੇ ਨੇ ਜੀ ਸਭ ਉੱਥੋਂ ਉਠਾ ਦਿੱਤੇ ਗਏ ਜੀ ਆਗਰੇ ਦੇ ਵਿੱਚੋਂ ਕਿ ਉੱਥੇ ਜਿਹੜਾ ਜੀ ਉਹ ਆਪਣੀ ਦੁਕਾਨਦਾਰੀ ਜਾਂ ਨੇੜੇ ਤੇੜੇ ਪੂਰੇ ਆਗਰੇ ਦੇ ਵਿੱਚ ਜਿਹੜੀ ਉਹ ਨਹੀਂ ਲਾ ਸਕਦੇ ਕਿਉਂਕਿ ਓਬਾਮਾ ਹੋਰਾਂ ਨੇ ਉੱਥੇ ਜਾਣਾ ਸੀਗਾ। ਸੋ ਉਹਨਾਂ ਦੇ ਵਿਚਾਰਿਆਂ ਦਾ ਰੋਟੀ ਰੋਟੀ ਦਾ ਜਿਹੜਾ ਜੁਗਾੜ ਆ ਜੀ ਉਹ ਚੱਲਦਾ ਰਹੂਗਾ। 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਸਮਾਰੋਹ ਦੇ ਵਿੱਚ ਉਹ ਮੁੱਖ ਮਹਿਮਾਨ ਦੇ ਵਜੋਂ ਜਿਹੜਾ ਜੀ ਸ਼ਿਰਕਤ ਕਰਨਗੇ। ਇੱਥੇ ਨਰਿੰਦਰ ਮੋਦੀ ਹੋਰਾਂ ਦੇ ਨਾਲ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਦੀਆਂ ਕਾਫੀ ਸਾਰੀਆਂ ਮੀਟਿੰਗਸ ਜਿਹੜੀਆਂ ਨੇ ਉਹ ਹੋਣਗੀਆਂ ਤੇ ਇਹਦੇ ਦੌਰਾਨ ਕਈ ਸਮਝੌਤੇ ਜਿਹੜੇ ਨੇ ਉਹ ਸਿਰੇ ਚੜ੍ਹਨ ਦੇ ਆਸਾਰ ਨੇ ਜੀ। ਆਤੇ ਜੀ ਅੱਗੇ ਜਿਸ ਤਰ੍ਹਾਂ ਪਹਿਲਾਂ ਵੀ ਚੀਜ਼ਾਂ ਚੋਰੀ ਹੋ ਗਈਆਂ ਸੀਗੀਆਂ ਜਿਹੜੀਆਂ ਬੜਮੁੱਲੀਆਂ ਚੀਜ਼ਾਂ ਤੇ ਹੁਣ ਵੀ ਕਹਿੰਦੇ ਬਡਰੁੱਖਾਂ ਦੇ ਕਿਲ੍ਹੇ ਵਿੱਚੋਂ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਨਾਲ ਸੰਬੰਧਿਤ ਆ ਉੱਥੋਂ ਹੁਣ ਫਿਰ ਚੋਰੀ ਹੋਈ ਆ ਜੀ। ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਬੰਧਿਤ ਆ ਜੀ। ਉਹਨਾਂ ਦਾ ਜਨਮ ਸਥਾਨ ਹੈ ਇਹ ਪਿੰਡ ਬਡਰੁੱਖਾਂ ਜਿਹੜਾ ਸੰਗਰੂਰ ਪਟਿਆਲਾ ਜਿਹੜੀ ਸੜਕ ਹੈ ਉਹਦੇ ਉੱਤੇ ਆਉਂਦਾ ਜੀ। ਸੋ ਇਸ ਇਤਿਹਾਸਕ ਕਿਲ੍ਹੇ ਦੇ ਵਿੱਚੋਂ 7 ਲੱਖ ਰੁਪਏ ਦਾ ਸਮਾਨ ਜਿਹੜਾ ਉਹ ਚੋਰੀ ਹੋ ਗਿਆ ਜੀ। ਚੋਰੀ ਹੋਏ ਸਮਾਨ ਦੇ ਵਿੱਚ ਚਾਂਦੀ ਤੇ ਸੋਨੇ ਦੇ ਜਿਹੜੇ ਭਾਂਡੇ ਉਹ ਸ਼ਾਮਲ ਨੇ। ਪੁਲਿਸ ਨੇ ਕੇਸ ਜਿਹੜਾ ਜੀ ਉਹ ਦਰਜ ਕੀਤਾ। ਇਸ ਕਿਲ੍ਹੇ ਦੇ ਸਰਦਾਰ ਜਿਹੜਾ ਜੀ ਭਰਤਿੰਦਰ ਸਿੰਘ ਸਿੱਧੂ ਉਹਨੇ ਇਹ ਦੱਸਿਆ ਜੀ ਕਿ ਉਹਦੀ ਰਿਹਾਇਸ਼ ਤਾਂ ਦਿੱਲੀ ਦੇ ਵਿੱਚ ਹੈ ਤੇ ਉਹ ਜੱਦੀ ਕਿਲ੍ਹੇ ਦੇ ਵਿੱਚ ਆਉਂਦੇ ਰਹਿੰਦੇ ਨੇ। ਜਦੋਂ ਉਹ ਹੁਣ ਆਏ ਤਾਂ ਜਿਹੜਾ ਕਿਲ੍ਹੇ ਦਾ ਮੁਰੰਮਤ ਦਾ ਕੰਮ ਹੋ ਰਿਹਾ ਸੀ ਤਾਂ ਉਹਨਾਂ ਦੇਖਿਆ ਕਿ ਇਹਦੇ ਵਿੱਚੋਂ ਕੁਝ ਜਿਹੜਾ ਸਮਾਨ ਉਹ ਚੋਰੀ ਹੈ ਤੇ ਅੰਦਰ ਜਿਹੜੀ ਆ ਉਹ ਭੰਨ ਤੋੜ ਹੋਈ ਹੈ। ਇਹਦੇ ਵਿੱਚ ਕੁਝ ਚਮਚੇ ਕਾਂਟੇ ਪੂਜਾ ਦਾ ਸਮਾਨ ਸੋਨੇ ਦੀ ਜਿਹੜੀ ਪਲੇਟ ਸੀਗੀ ਉਹ ਗੁੰਮ ਜਿਹੜੀ ਹੈ ਜੀ ਉਹ ਦੱਸੀ ਜਾਂਦੀ ਹੈ। ਇਹ ਚੋਰਾਂ ਨੇ ਜੀ ਜਿਹੜਾ ਸ਼ੀਸ਼ਾ ਉਹ ਤੋੜ ਕੇ ਅੰਦਰ ਉਹ ਜਿਹੜਾ ਜੀ ਇਹ ਸਮਾਨ ਕੱਢਿਆ ਹੈ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਜਿਹੜੀ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਜਿਹੜੇ ਚੋਰੀ ਹੋ ਗਏ ਸਨ ਨਾ ਤਾਂ ਉੱਥੇ ਕੋਈ ਇੰਤਜ਼ਾਮ ਹੈ ਜੀ ਜਿਹੜੀਆਂ ਇਹ ਇਤਿਹਾਸਕ ਚੀਜ਼ਾਂ ਨੇ ਇਹਨਾਂ ਨੂੰ ਸੰਭਾਲੀ ਰੱਖਣ ਦਾ। ਬਡਰੁੱਖਾਂ ਵਾਲਾ ਤਾਂ ਖੈਰ ਉਹ ਹੀ ਬਹੁਤ ਮੰਦਾ ਹਾਲ ਹੀ ਇਸ ਵੇਲੇ ਜਿਹੜਾ ਜੀ ਇਹ ਜਗ੍ਹਾ ਮਹਾਰਾਜਾ ਰਣਜੀਤ ਸਿੰਘ ਦੀ ਕਹੀ ਜਾ ਸਕਦੀ ਹੈ ਜੀ। ਜੇ ਕਿਲ੍ਹੇ ਦਾ ਵੀ ਇਤਿਹਾਸਕ ਕਿਲ੍ਹੇ ਦਾ ਵੀ ਇਹੀ ਹਾਲ ਹੈ ਜੀ। ਉਹ ਡਿੱਗ ਰਿਹਾ ਭੁਰ ਰਿਹਾ ਔਰ ਲੋਕ ਜਿਹੜੇ ਨੇ ਉਹ ਸਮਾਨ ਚੋਰੀ ਕਰਕੇ ਉੱਥੋਂ ਲਿਜਾ ਰਹੇ ਨੇ ਜੀ। ਵੈਸੇ ਇਹ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਸੰਭਾਲਣ ਦੇ ਵਾਸਤੇ ਰਾਜਸਥਾਨ ਵਰਗਾ ਸੂਬਾ ਤਾਂ ਜਿਹੜਾ ਤਕਰੀਬਨ ਮੋਹਰਲਿਆਂ ਦੇ ਵਿੱਚ ਆ ਜੀ ਔਰ ਉਹ ਜਿਹੜੇ ਵਿਜ਼ਟਰ ਆਉਂਦੇ ਨੇ ਉਹਨਾਂ ਤੋਂ ਰੋਟੀ ਵੀ ਕਮਾਉਂਦਾ ਜੀ ਪੂਰਾ ਸੂਬਾ। ਪਰ ਪੰਜਾਬ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਤਿਹਾਸਕ ਚੀਜ਼ਾਂ ਨੇ ਜੀ ਜਾਂ ਤਾਂ ਕਾਰ ਸੇਵਾ ਵਾਲੇ ਬਾਬਿਆਂ ਨੇ ਸੰਗਮਰ ਲਾ ਕੇ ਜੀ ਖਤਮ ਕਰਤੀਆਂ ਨੇ ਜਾਂ ਫਿਰ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਉਹ ਅਣਗੌਲੀਆਂ ਹੋ ਕੇ ਤਕਰੀਬਨ ਖਤਮ ਹੋ ਰਹੀਆਂ ਨੇ ਜੀ। ਬਿਲਕੁਲ। ਤੇ ਅੱਗੇ ਜੀ ਗੁਜਰਾਤ ਦੇ ਸਿੱਖਾਂ ਦਾ ਜਿਹੜਾ ਮਸਲਾ ਆ ਉਹ ਪਿਛਲੇ ਸਾਲ ਵੀ ਬਹੁਤ ਭਖਿਆ ਸੀਗਾ ਪਰ ਪਤਾ ਨਹੀਂ ਹਜੇ ਉਹਨਾਂ ਦਾ ਨਿਪਟਾਰਾ ਆ ਕਦ ਹੋਣਾ। ਤਾਂ ਹੁਣ ਫਿਰ ਕਹਿੰਦੇ ਗੁਜਰਾਤ ਵਿੱਚ ਪੰਜਾਬ ਦੇ ਕਿਸਾਨਾਂ ਤੇ ਹਮਲੇ ਹੋਏ ਆ ਜੀ। ਗੁਜਰਾਤ ਜ਼ਿਲ੍ਹਾ ਭੁੱਜ ਦੇ ਪਿੰਡ ਲੋਰੀਆਂ ਦੇ ਵਿੱਚ ਜਿਹੜੀ ਹਾਕਮ ਧਿਰ ਹੈ ਬੀਜੇਪੀ ਦੀ ਉਹਨਾਂ ਦੇ ਨਾਲ ਸੰਬੰਧਿਤ ਲੋਕਾਂ ਨੇ ਪੰਜਾਬੀ ਕਿਸਾਨਾਂ ਦੇ ਉੱਤੇ ਹਮਲਾ ਜਿਹੜਾ ਜੀ ਕੀਤਾ। ਇਹਦੇ ਵਿੱਚ ਇੱਕ ਕਿਸਾਨ ਜਿਹੜਾ ਜੀ ਉਹ ਜ਼ਖਮੀ ਹੋਇਆ। ਦਰਜਨ ਦੇ ਕਰੀਬ ਜਿਹੜੇ ਕਿਸਾਨ ਨੇ ਉਹਨਾਂ ਨੇ ਭੱਜ ਕੇ ਜਿਹੜੀ ਹੈ ਜੀ ਉਹ ਜਾਨ ਬਚਾਈ ਹੈ। ਜਿਹੜੇ ਹਮਲਾਵਰ ਸੀਗੇ ਜੀ ਉਹਨਾਂ ਨੇ ਕਿਸਾਨਾਂ ਦੀਆਂ ਗੱਡੀਆਂ ਜਿਹੜੀਆਂ ਸੀਗੀਆਂ ਪੰਜਾਬੀ ਕਿਸਾਨਾਂ ਦੀਆਂ ਉਹ ਵੀ ਜਿਹੜੀਆਂ ਨੇ ਉਹ ਭੰਨੀਆਂ ਦੱਸੀਆਂ ਜਾਂਦੀਆਂ ਨੇ। ਇਹ ਜਿਹੜੇ ਕਿਸਾਨ ਨੇ ਉਹ ਇਹ ਕਹਿੰਦੇ ਨੇ ਕਿ ਇਹ ਜਿਹੜਾ ਹਮਲਾ ਹੋਇਆ ਉਹਨਾਂ ਦੇ ਉੱਤੇ ਇੱਕ ਯੋਜਨਾ ਦੇ ਤਹਿਤ ਜਿਹੜਾ ਉਹ ਕੀਤਾ ਗਿਆ। ਗੁਜਰਾਤ ਸਰਕਾਰ ਦੇ ਵੱਲੋਂ ਕੱਛ ਖੇਤਰ ਦੇ ਵਿੱਚ ਜ਼ਮੀਨ ਦੀ ਜਿਹੜੀ ਪੈਮਾਇਸ਼ ਕੀਤੀ ਜਾ ਰਹੀ ਹੈ ਤਾਂ ਕਿ ਜ਼ਮੀਨੀ ਨਕਸ਼ੇ ਕੰਪਿਊਟਰ ਤੇ ਜਿਹੜਾ ਜੀ ਉਹ ਪਾਏ ਜਾ ਸਕਣ। ਇਸੇ ਤਰ੍ਹਾਂ ਤੋਂ ਉੱਥੇ ਗਏ ਸਨ ਔਰ 60 ਏਕੜ ਜ਼ਮੀਨ ਦੀ ਪੈਮਾਇਸ਼ ਕਰਾਈ ਤੇ ਜਦੋਂ ਖੇਤਾਂ ਦੇ ਵਿੱਚੋਂ ਉਹ ਵਾਪਸ ਜਾਣ ਲੱਗੇ ਤਾਂ ਭਾਜਪਾ ਦੇ ਆਗੂ ਜਿਹੜੇ ਨੇ ਜੀ ਉਹਨਾਂ ਨੇ ਰਸਤਾ ਉਹਨਾਂ ਦਾ ਰੋਕ ਲਿਆ ਔਰ ਡਾਂਗਾਂ ਦੇ ਨਾਲ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਹਮਲਾ ਕੀਤਾ ਦੱਸਿਆ ਜਾਂਦਾ ਜੀ। ਔਰ ਇਹ ਪਤਾ ਲੱਗਿਆ ਜੀ ਕਿ ਕੇਸ ਦਰਜ ਕਰਨ ਦੇ ਅਜੇ ਹੁਕਮ ਜਿਹੜੇ ਉਹ ਦਿੱਤੇ ਗਏ ਨੇ। ਕੇਸ ਅਜੇ ਜਿਹੜਾ ਜੀ ਉਹ ਦਰਜ ਨਹੀਂ ਹੋਇਆ ਜੀ। ਬਿਲਕੁਲ। ਕਿਸਾਨਾਂ ਦੇ ਨਾਲ ਤੇ ਜਿੱਥੇ ਕਿੱਥੇ ਵੀ ਆ ਬਹੁਤ ਧੱਕਾ ਹੁੰਦਾ ਹੈ ਸਪੈਸ਼ਲੀ ਪੰਜਾਬੀ ਕਿਸਾਨਾਂ ਦੇ ਨਾਲ। ਤੇ ਅੱਗੇ ਗੱਲ ਕਰੀਏ ਜੀ PRTC ਨੂੰ ਜਿਹੜੀਆਂ ਬਹੁਤ ਹੀ ਮਹਿੰਗੀਆਂ ਜਾਇਦਾਦਾਂ ਆ ਉਹ ਵਿਚਲੇ ਗਾਹਕ ਹੀ ਨਹੀਂ ਲੱਭ ਰਹੇ। PRTC ਅਸਲ ਦੇ ਵਿੱਚ ਮੰਦੇ ਹਾਲੀ
ਚੱਲ ਰਹੀ ਹੈ ਜੀ ਇਸ ਵੇਲੇ ਉਹਨੂੰ ਵਿੱਤੀ ਸੰਕਟ ਜਿਹੜਾ ਜੀ ਉਹ ਪਿਆ ਹੋਇਆ। ਉਹਦੇ ਵੱਲੋਂ ਆਪਣੀ ਜਿਹੜੀ ਜਾਇਦਾਦ ਆ 250 ਕਰੋੜ ਰੁਪਏ ਦੀ ਉਹਨੇ ਵੇਚਣ ਦੇ ਤੇ ਲਾਈ ਹੋਈ ਹੈ। ਪਰ ਇਹ ਤੁਸੀਂ ਕਹਿ ਲਓ ਕਿ ਇਹ ਆਰਥਿਕ ਜਿਹੜਾ ਮੰਦਾ ਇਸ ਵੇਲੇ ਚੱਲ ਰਿਹਾ, ਸੈਸ਼ਨ ਜਿਹੜਾ ਚੱਲ ਰਿਹਾ ਪੰਜਾਬ ਦੇ ਵਿੱਚ, ਤਾਂ ਜ਼ਮੀਨਾਂ ਦਾ ਉਹੀ ਬਹੁਤ ਬੁਰਾ ਹਾਲ ਹੈ ਜੀ। ਕੋਈ ਜਿਹੜਾ ਵੇਖ ਨਹੀਂ ਰਹੇ ਪਲਾਟ ਵਗੈਰਾ, ਜ਼ਮੀਨ ਵਗੈਰਾ ਜਿਹੜੀਆਂ ਜੀ। ਸੋ ਇਹਦਾ ਖਮਿਆਜ਼ਾ ਜਿਹੜਾ PRTC ਨੂੰ ਵੀ ਜਿਹੜਾ ਜੀ ਉਹ ਭੁਗਤਣਾ ਪੈ ਰਿਹਾ। ਹੁਣ ਇਹ ਪਤਾ ਲੱਗਾ ਜੀ ਕਿ ਜਿਹੜੇ ਇਹਨਾਂ ਕੋਲੇ ਕੋਈ ਗਾਹਕ ਜਿਹੜਾ ਉਹ ਨਹੀਂ ਆ ਰਿਹਾ ਜੀ। ਜਿਹੜਾ ਇੰਨੇ ਮਾੜੇ ਹਾਲਾਤ ਦੇ ਵਿੱਚੋਂ PRTC ਲੰਘ ਰਹੀ ਹੈ ਕਿ ਇਹਦੇ ਸਿਰ 300 ਕਰੋੜ ਰੁਪਏ ਦੀ ਦੇਣਦਾਰੀ ਹੈ। 150 ਕਰੋੜ ਰੁਪਏ ਤਾਂ ਉਹਨਾਂ ਨੇ ਜਿਹੜੇ ਰਿਟਾਇਰਡ ਹੋਏ ਮੁਲਾਜ਼ਮ ਨੇ ਉਹਨਾਂ ਦਾ ਹੀ ਦੇਣਾ, ਔਰ ਪੈਨਸ਼ਨਾਂ ਨੂੰ ਕਈ ਮਹੀਨੇ ਤੋਂ ਜਿਹੜੀਆਂ ਉਹ ਪੈਨਸ਼ਨਾਂ ਨਹੀਂ ਮਿਲੀਆਂ। ਬਾਕੀ ਜਿਹੜੇ ਫੰਡ ਨੇ ਉਹਨਾਂ ਦੀ ਕੋਈ ਅਦਾਇਗੀ ਜਿਹੜੀ ਆ ਉਹ ਨਹੀਂ ਹੋ ਰਹੀ। ਇਹਨਾਂ ਨੇ ਹੁਣ ਕੋਈ ਤਕਰੀਬਨ 9.25 ਏਕੜ ਜਿਹੜਾ ਜੀ ਪਟਿਆਲੇ ਦੇ ਵਿੱਚ ਮੁੱਖ ਦਫ਼ਤਰ ਜਿਹੜਾ ਜੀ, ਔਰ ਫਗਵਾੜੇ ਦੇ ਵਿੱਚ ਇੱਕ ਹੋਰ ਥਾਂ ਵੇਚਣ ਦੇ ਵਾਸਤੇ ਇਹਨਾਂ ਨੇ ਲਾਈ ਹੋਈ ਹੈ ਜੀ। ਇਹ ਜਾਇਦਾਦਾਂ ਕਰੀਬ 250 ਕਰੋੜ ਰੁਪਏ ਦੀਆਂ ਮੁੱਲ ਦੀਆਂ ਨੇ, ਪਰ ਕੋਈ ਗਾਹਕ ਜਿਹੜਾ ਜੀ ਉਹ ਨਹੀਂ ਲੱਭ ਰਿਹਾ। ਸੋ ਇਹ ਪਤਾ ਲੱਗ ਰਿਹਾ ਜੀ ਕਿ ਅਧਿਕਾਰੀਆਂ ਦਾ ਅੰਦਾਜ਼ਾ ਸੀਗਾ ਕਿ 20 ਕਰੋੜ ਤੋਂ ਵੱਧ ਦੀ ਇੱਕ ਜਾਇਦਾਦ ਸੀਗੀ ਜਿਹੜੀ PRTC ਨੇ ਵੇਚਣੀ ਸੀਗੀ। ਇਹਦੇ ਵਾਸਤੇ ਵੀ ਹੁਣ ਜਿਹੜਾ ਜੀ ਕੋਈ ਉਹਨਾਂ ਨੂੰ ਗਾਹਕ ਨਹੀਂ ਲੱਭ ਰਿਹਾ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਪੁੱਡਾ ਦੇ ਨਾਲ ਮਿਲ ਕੇ ਪਲਾਟਾਂ ਦੇ ਰੂਪ ਦੇ ਵਿੱਚ ਇਹ ਜਿਹੜਾ ਜੀ ਵੇਚਿਆ ਜਾਊਗਾ, ਜਾਂ ਫਿਰ ਕੁਝ ਜਿਹੜੀਆਂ ਸੱਤਾਧਾਰੀ ਧਿਰਾਂ ਨਾਲ ਲੁਕੀਆਂ ਏਜੰਸੀਆਂ ਹੁੰਦੀਆਂ ਨੇ ਉਹ ਵੀ ਇਦਾਂ ਦੀ ਗੱਲ ਜਿਹੜੀ ਫੈਲਾ ਦਿੰਦੀਆਂ ਨੇ ਤਾਂ ਕਿ ਸਸਤੇ ਭਾਅ ਦੇ ਉੱਤੇ ਫਿਰ ਉਹੀ ਜ਼ਮੀਨ ਨੂੰ ਜਿਹੜਾ ਲੈ ਲੈਣ ਦੀ ਤਰਸ ਕਰਕੇ। ਜੀ ਤੇ ਜੀ ਅੱਗੇ ਗੱਲ ਕਰੀਏ ਆਪਾਂ ਸੁੱਖੇ ਦੀ ਕਾਲਵਾ ਦੀ, ਜਿਹੜਾ ਸੁੱਖਾ ਕਾਲਵਾ ਮਾਰਿਆ ਗਿਆ ਪੁਲਿਸ ਦੀ ਹਿਰਾਸਤ ਦੇ ਵਿੱਚ ਬੜਾ ਸ਼ੱਕ ਦੇ ਘੇਰੇ ਵਿੱਚ ਆ, ਤੇ ਉਸਦੇ ਮਾਂ-ਬਾਪ ਨੇ ਉਸ ਦਾ ਸੰਸਕਾਰ ਕਰਨ ਤੋਂ ਨਾ ਕਰ ਦਿੱਤੀ ਆ ਜੀ। ਉਹਦੇ ਪੇਰੈਂਟ ਜਿਹੜੇ ਅਮਰੀਕਾ ਤੋਂ ਆਏ ਨੇ, ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿੰਨੀ ਦੇਰ ਤੱਕ ਪੁਲਿਸ ਜਿਹੜੀ ਆ ਉਹ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ, ਉਹ ਲਾਸ਼ ਦਾ ਸੰਸਕਾਰ ਜਿਹੜਾ ਉਹ ਨਹੀਂ ਕਰਨਗੇ। ਉਹਨਾਂ ਨੇ ਇਹਦੀ ਜਾਂਚ ਜਿਹੜੀ ਆ CBI ਤੋਂ ਕਰਵਾਉਣ ਦੀ ਮੰਗ ਜਿਹੜੀ ਆ ਜੀ ਉਹ ਕੀਤੀ ਆ। ਕਰਤਾਰਪੁਰ ਦੇ ਨੇੜੇ ਪੈਂਦੇ ਸੁੱਖੇ ਦੇ ਪਿੰਡ ਕਾਲਵਾ ਦੇ ਵਿੱਚ ਜਿਹੜਾ ਜੀ ਉਹ ਤਣਾਅ ਬਣਿਆ ਹੋਇਆ। ਦੇ ਮਾਪੇ ਤੇ ਪੰਚਾਇਤ ਮੈਂਬਰਾਂ ਨੇ ਜਿਹੜਾ ਜੀ ਉਹ ਧਮਕੀ ਦਿੱਤੀ ਆ ਕਿ ਜੇ ਅਸਲੀ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਉਹ ਇਨਸਾਫ ਲੈਣ ਦੇ ਵਾਸਤੇ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਉਤਰ ਆਉਣਗੇ। ਜਿਹੜਾ ਪ੍ਰਸ਼ਾਸਨ ਹੈ ਉਹਨੇ ਕੋਸ਼ਿਸ਼ ਜਿਹੜੀ ਕੀਤੀ ਹੈ ਕਿ ਉਹ ਇਹਨਾਂ ਮਾਪਿਆਂ ਨੂੰ ਮਨਾ ਲਵੇ ਤੇ ਜਿਹੜਾ ਜੀ ਕਿਸੇ ਤਰੀਕੇ ਨਾਲ ਸੁੱਖੇ ਦਾ ਸੰਸਕਾਰ ਜਿਹੜਾ ਜੀ ਉਹ ਕਰ ਦੇਣ। ਲਾਸਟ ਖਬਰਾਂ ਮਿਲਣ ਤੱਕ ਇਹਦੇ ਸੰਬੰਧ ਦੇ ਵਿੱਚ ਇੰਨਾ ਪਤਾ ਲੱਗਿਆ ਕਿ ਅਜੇ ਉਹ ਜਿਹੜਾ ਜੀ ਮੰਨ ਨਹੀਂ ਰਹੇ ਸੰਸਕਾਰ ਕਰਨ ਦੇ ਵਾਸਤੇ। ਪੁਲਿਸ ਦਾ ਇਹ ਕਹਿਣਾ ਕਿ ਉਹ ਲੱਭ ਰਹੀ ਹੈ ਜੀ ਕਾਤਲਾਂ ਨੂੰ, ਪਰ ਕਿਸੇ ਨੂੰ ਤਾਂ ਫੜ ਲਿਆਉਂਦੀ ਹੈ ਜੀ ਜਾ ਕੇ ਵਿਦੇਸ਼ਾਂ ਚੋਂ ਵੀ। ਇੱਥੇ ਦੇਸ਼ ਦੇ ਵਿੱਚ ਹੀ ਜਿਹੜੇ ਆ ਉਹ ਲੱਭ ਨਹੀਂ ਰਹੇ ਕਾਤਲ ਜਿਹੜੇ ਪੁਲਿਸ ਨੂੰ। ਉਹਦਾ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਪੁਲਿਸ ਜਿਹੜਾ ਜੀ ਉਹਨਾਂ ਨੂੰ ਪਾਸੇ-ਆਸੇ ਹੋਣ ਦਾ ਫੁੱਲ ਜਿਹੜਾ ਮੌਕਾ ਉਹ ਦੇ ਰਹੀ ਹੈ ਤਾਂ ਕਿ ਇੰਨੇ ਚਿਰ ਦੇ ਵਿੱਚ ਜਿਹੜਾ ਜੀ ਉਹ ਨਿਕਲ ਜਾਣ ਦੀ, ਜਿਹਦੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਅਜੇ ਨਹੀਂ ਕੀਤਾ ਜਾ ਰਿਹਾ। ਜਿਹੜਾ ਇਹਦਾ ਇੱਕ ਹੋਰ ਪੱਖ ਦੇਖਣ ਵਾਲਾ ਇਹ ਹੈ ਜੀ ਕਿ ਜਿਹੜਾ ਇਹਦਾ ਪੇਜ ਬਣਿਆ ਹੋਇਆ ਫੇਸਬੁੱਕ ਦੇ ਉੱਤੇ ਉਹ ਬੜੀ ਤੇਜ਼ੀ ਦੇ ਨਾਲ ਉਹਦੇ ਉੱਤੇ ਜਿਹੜਾ ਨਾ ਜੀ ਵੱਧ ਰਹੇ ਨੇ ਮੈਂਬਰ, ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਦੇਖਦਿਆਂ 5000 ਤੋਂ 32-33,000 ਤੱਕ ਜਿਹੜਾ ਜੀ ਇਹ ਚਲੇ ਗਿਆ ਹੋਇਆ ਜਿਹੜੀ ਪੇਜ ਦੀ ਗਿਣਤੀ ਹੈ। ਔਰ ਉਹਦੇ ਉੱਤੇ ਜਿਵੇਂ ਧਮਕੀਆਂ ਜਿਹੜੀਆਂ ਜੀ 2 ਪੁਲਿਸ ਵਾਲੇ ਜਿਹੜੇ ਨੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ, ਜਿਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਕਿ ਸੁੱਖਾ ਕਾਲਵਾ ਦੀ ਮੌਤ ਦੇ ਵਾਸਤੇ ਇਹ ਜ਼ਿੰਮੇਵਾਰ ਨੇ ਦੋਨੋਂ। ਤੋ ਜਿਵੇਂ ਜਿਹੜੀ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਇਹਦੇ ਉੱਤੇ ਵੱਧ ਰਹੀ ਆ, ਉਹਨਾਂ ਦੇ ਜਿਹੜੇ ਕਮੈਂਟ ਨੇ ਉਹ ਵੀ ਸ਼ਾਇਦ ਪੁਲਿਸ ਜਿਹੜੀ ਹੈ ਜੀ ਉਹਦੀ ਗੰਭੀਰਤਾ ਨੂੰ ਨਹੀਂ ਦੇਖ ਰਹੀ ਕਿ ਜੇ ਇਸੇ ਤਰੀਕੇ ਦੇ ਨਾਲ ਵੱਧਦੇ ਰਹੇ ਇੱਕ ਗੈਂਗਸਟਰ ਦੇ ਵਾਸਤੇ ਖਾਸ ਤੌਰ ਦੇ ਉੱਤੇ ਤਾਂ ਕਿਹੋ ਜਿਹਾ ਮਾਹੌਲ ਜਿਹੜਾ ਜੀ ਇੱਥੇ ਪੰਜਾਬ ਦੇ ਵਿੱਚ ਬਣ ਸਕਦਾ ਜੀ। ਬਿਲਕੁਲ ਜੀ, ਸੁਣਨ ਦੇ ਵਿੱਚ ਤਾਂ ਇਹ ਵੀ ਆਇਆ ਕਿ ਉਹ ਬੇਸ਼ੱਕ ਗੈਂਗਸਟਰ ਸੀ ਪਰ ਜਿਹੜੀ ਜੇਲ੍ਹਾਂ ਦੇ ਵਿੱਚ ਡਰੱਗ ਵੇਚੀ ਜਾਂਦੀ ਉਹਦੇ ਉਹ ਖਿਲਾਫ ਸੀਗਾ। ਇਸ ਕਰਕੇ ਵੀ ਇੱਕ ਸ਼ੱਕ ਕੀਤੀ ਜਾਂਦੀ ਆ ਕਿ ਹੋ ਸਕਦਾ ਹੈ ਕਿ ਜਾਣਬੁੱਝ ਕੇ ਉਹ ਵਿਕਰੀ ਨੂੰ ਰੋਕਦਾ ਸੀਗਾ ਤੇ ਤਾਂ ਇਦਾਂ ਹੋਈ ਹੋਊਗੀ। ਅੱਗੇ ਜੋ ਵੀ ਜਾਂਚ ਹੋਊਗੀ ਉਸ ਤੋਂ ਪਤਾ ਲੱਗੂਗਾ। ਅੱਗੇ ਕਰਦੇ ਜੀ ਰਾਮਦੇਵ ਤੇ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਸ਼੍ਰੀ ਲੈਣ ਤੋਂ ਨਾ ਕਰ ਦਿੱਤੀ ਹੈ ਜੀ। ਇਹ ਜਿਹੜਾ ਰਾਮਦੇਵ ਔਰ ਜਿਹੜਾ ਇੱਕ ਰਵੀ ਸ਼ੰਕਰ ਹੈ ਜੀ, ਸ੍ਰੀ ਰਵੀ ਸ਼ੰਕਰ ਜਿਹੜਾ ਖਵਾਦਾ ਉਹ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜਾ ਜੀ ਇਹ ਨਾ ਕੀਤੀ ਹੈ ਪਦਮ ਸ਼੍ਰੀ ਜਿਹੜਾ ਸੀਗਾ ਉਹਨਾਂ ਨੂੰ ਮਿਲਣਾ ਸੀਗਾ। ਇਹ ਇੱਕੋ ਜਿਹੀਆਂ ਚਿੱਠੀਆਂ ਹੀ ਕਿਉਂ ਜਿਹੜੀਆਂ ਗਈਆਂ ਨੇ ਇਹ ਨਹੀਂ ਪਤਾ ਜੀ ਵੀ ਸਾਂਝੇ ਤੌਰ ਤੇ ਲਿਖੀ ਆ। ਵੈਸੇ ਵੱਖੋ ਵੱਖਰੀਆਂ ਜਿਹੜੀਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਹ ਜਿਹੜੀ ਆ ਉਹ ਚਿੱਠੀ ਲਿਖੀ ਹੈ। ਇਹਦੇ ਵਿੱਚ ਇਹ ਕਿਹਾ ਗਿਆ ਕਿ ਇਹ ਅਹਿਮ ਪੁਰਸਕਾਰ ਜਿਹੜਾ ਜੀ ਕਿਸੇ ਹੋਰ ਸ਼ਖਸੀਅਤ ਨੂੰ ਦੇ ਦਿੱਤਾ ਜਾਵੇ
ਤਾਂ ਬੈਟਰ ਹੈ, ਜਿਹੜਾ ਕਿ ਡਿਜ਼ਰਵ ਕਰਦਾ। ਚਾਹੇ ਇਹ ਜਿਹੜੇ ਰਾਮਦੇਵ ਜਾਂ ਸ਼੍ਰੀ ਰਵੀ ਸ਼ੰਕਰ ਨੇ ਇਹ ਚਿੱਠੀਆਂ ਕਿਹੜੇ ਸੰਦਰਭ 'ਚ ਲਿਖੀਆਂ ਪਤਾ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਇੱਕ ਕਿਸਮ ਦੇ ਨਾਲ ਉਹਨੂੰ ਸ਼ੀਸ਼ਾ ਤਾਂ ਇਹਨਾਂ ਲੋਕਾਂ ਨੇ ਦਿਖਾ ਦਿੱਤਾ ਜੀ ਕਿ ਤੁਸੀਂ ਮੂੰਹ ਹੀ ਚੁੱਕ ਕੇ ਜਿਹੜਾ ਦੇਈ ਜਾ ਰਹੇ ਹੋ। ਵੇਖਿਆ ਜਾਵੇ ਤੇ ਜਿਹੜਾ ਇਹ ਪਦਮ ਵਿਭੂਸ਼ਣ ਹੈ, ਪਦਮ ਸ਼੍ਰੀ ਜਿਹੜਾ ਅਵਾਰਡ ਹੈ, ਉਹਦੇ ਵਿੱਚ ਰਾਮਦੇਵ ਦਾ ਕੀ ਰੋਲ ਹੈ, ਪ੍ਰਕਾਸ਼ ਸਿੰਘ ਬਾਦਲ ਦਾ ਕੀ ਰੋਲ ਹੈ, ਸ਼੍ਰੀ ਰਵੀ ਸ਼ੰਕਰ ਦਾ ਕੀ ਰੋਲ ਹੈ? ਇਹ ਤਾਂ ਤਿੰਨੇ ਬਿਜ਼ਨਸਮੈਨ ਨੇ ਜੀ ਇੱਕ ਕਿਸਮ ਦੇ ਨਾਲ। ਜਿਹੜੇ ਰਾਮਦੇਵ ਆ ਜੀ ਉਹਨੇ ਕਰੋੜਾਂ ਰੁਪਈਆ ਜਿਹੜਾ ਜੀ ਦਵਾਈਆਂ ਤੋਂ ਕਮਾਈ ਜਾਂਦਾ। ਸ਼੍ਰੀ ਰਵੀ ਸ਼ੰਕਰ ਦੇ ਜਿਹੜੇ ਹੁੰਦੇ ਨੇ ਜੀ ਆਰਟ ਆਫ ਲਿਵਿੰਗ, ਉਹ ਬਥੇਰਾ ਪੈਸਾ ਜਿਹੜਾ ਜੀ ਇਹਨਾਂ ਤੋਂ ਬਣਾਉਂਦਾ। ਤੇ ਇੱਥੇ ਪੰਜਾਬ ਦੇ ਵਿੱਚ ਕੀ ਕੁਛ ਹੋਇਆ ਕਿਸੇ ਕੋਲ ਲੁਕੀ ਛਿਪੀ ਗੱਲ ਥੋੜ੍ਹੀ ਹੈ ਜੀ। ਕਿਹੜੇ ਪਦਮ ਸ਼੍ਰੀ ਦੇ ਨਾਲ ਆਵਾਜ਼ ਦੇ ਕੇ ਇਹਨਾਂ ਨੂੰ ਕੀ ਉਹ ਲੋਕਾਂ ਨੂੰ ਸ਼ੋਅ ਕਰਨਾ ਚਾਹੁੰਦੇ ਨੇ ਜੀ? ਸ਼ਾਇਦ ਆਪ ਹੀ ਜਿਹੜਾ ਜੀ ਇਹ ਕਰਵਾਤਾ ਹੋਵੇ ਹੁਣ ਕੇਂਦਰ ਦੀ ਸਰਕਾਰ ਨੇ, ਜਦੋਂ ਉਹਨੂੰ ਪਤਾ ਹੈ ਕਿ ਇਹਦੀ ਨਵੀਂ ਕੰਟਰੋਵਰਸੀ ਜਿਹੜੀ ਹੈ ਜੀ ਉਹ ਸ਼ੁਰੂ ਹੋ ਰਹੀ ਹੈ, ਤੇ ਉਹਨਾਂ ਤੋਂ ਜਿਹੜੀਆਂ ਹੁਣ ਚਿੱਠੀਆਂ ਲਿਖਾਤੀਆਂ ਕਿ ਇਹ ਸਾਨੂੰ ਜਿਹੜਾ ਨਹੀਂ ਚਾਹੀਦੇ, ਕਿਸੇ ਹੋਰ ਡਿਜ਼ਰਵਿੰਗ ਜਿਹੜੇ ਲੋਕ ਨੇ ਉਹਨਾਂ ਨੂੰ ਦੇ ਦਿਓ ਜੀ। ਹਾਂ ਬਿਲਕੁਲ ਜੀ, ਆਪ ਵੀ ਜਿਹੜਾ ਗੱਲਾਂ ਇੱਧਰ ਉੱਧਰ ਕਰਨੇ ਨੂੰ ਜਾਂ ਕੋਈ ਨਾ ਕੋਈ ਮਾਮਲਾ ਉਹਨੂੰ ਢੱਕਣ ਲਈ ਬਹੁਤ ਕੁਝ ਕੀਤਾ ਜਾਂਦਾ ਹੈ। ਤੇ ਅੱਗੇ ਗੱਲ ਕਰੀਏ ਜੀ ਨੌਜਵਾਨਾਂ ਦੀ, ਜਿਹੜੇ ਭਾਰਤ ਦੇ ਵਿੱਚ ਆ, ਪੰਜਾਬ ਤੋਂ ਸਪੈਸ਼ਲੀ, ਉਹ ਇੱਥੇ ਦੀ ਸਰਕਾਰ ਤੋਂ ਕਿਤੇ ਬਚਦੇ, ਆਪਣੀ ਜਾਨ ਛਡਾਉਂਦੇ ਕਿਉਂਕਿ ਨੌਕਰੀਆਂ ਨਹੀਂ ਮਿਲਦੀਆਂ। ਬਾਹਰਲੇ ਦੇਸ਼ਾਂ ਵਿੱਚ ਜਾਂਦੇ ਆ ਤਾਂ ਹੁਣ ਜਿਹੜੇ ਇਰਾਕ ਦੇ ਵਿੱਚ ਆ ਉਹ ਵੀ ਕਹਿੰਦੇ ਆ ਕਿ ਉਹ ਉੱਥੇ ਫਸੇ ਹੋਏ ਤੇ ਉਹਨਾਂ ਦੀ ਜਾਨ ਨੂੰ ਖਤਰਾ ਆ ਜੀ। ਇਹ ਇਰਾਕ ਦੇ ਵਿੱਚ ਇੱਕ ਫੈਕਟਰੀ ਹੈ ਜੀ ਜਿਹਦੇ ਵਿੱਚ ਉਹਨੇ ਇੱਕ ਤਾਂ ਤਨਖਾਹ ਜਿਹੜੀ ਉਹ 9 ਮਹੀਨਿਆਂ ਤੋਂ ਨਹੀਂ ਦਿੱਤੀ ਜੀ, ਕੈਦੀ ਬਣਾ ਕੇ ਇਹਨਾਂ ਨੂੰ ਰੱਖਿਆ ਹੋਇਆ। ਇਹ ਐਕਚੁਅਲੀ ਇੱਕ ਜਿਹੜਾ ਉੱਥੇ ਕੰਮ ਕਰਨ ਵਾਲਾ ਮਜ਼ਦੂਰ ਆ ਜੀ, ਉਹਦੇ ਫੋਨ ਦੇ ਰਾਹੀਂ, WhatsApp ਦੇ ਰਾਹੀਂ ਉਹਨੇ ਜਿਹੜੀ ਜਾਣਕਾਰੀ ਦਿੱਤੀ ਹੈ, ਜਿਸ ਤੋਂ ਬਾਅਦ ਅਜੇ ਤੱਕ ਜਿਹੜੀ ਸਰਕਾਰ ਹੈ ਭਾਰਤੀ ਉਹ ਰੁੱਝੀ ਹੋਈ ਹੈ ਬਰਾਕ ਓਬਾਮਾ ਦੇ ਦੌਰੇ ਦੇ ਮਾਮਲੇ ਦੇ ਵਿੱਚ। ਉਹਨੇ ਅਜੇ ਤੱਕ ਜਿਹੜਾ ਜੀ ਇਹਦੇ ਉੱਤੇ ਕੁਝ ਵੀ ਜਿਹੜਾ ਨਹੀਂ ਕੀਤਾ ਜੀ, ਨਾ ਤਾਂ ਇਰਾਕ ਦੇ ਨਾਲ ਕੋਈ ਸੰਪਰਕ ਜਿਹੜਾ ਨਹੀਂ ਕੀਤਾ। ਇੱਕ ਵੀਡੀਓ ਵੀ ਜਿਹੜੀ ਆ ਜੀ ਕੁਝ ਲੋਕਾਂ ਨੇ ਉੱਥੇ ਬਣਾ ਕੇ ਜਿਹੜੀ ਆ ਉਹ ਭੇਜੀ ਆ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਕੁੱਟਮਾਰ ਵੀ ਬੁਰੇ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ। 185 ਨੇ ਇਹ ਭਾਰਤੀ ਜਿਹੜੇ ਉੱਥੇ ਕੈਦੀ ਬਣਾਏ ਹੋਏ ਨੇ ਇਹਨਾਂ ਨੇ। ਉਹਨਾਂ ਨੇ ਕਿਹਾ ਕਿ ਸਾਡੀ ਜਾਨ ਨੂੰ ਖਤਰਾ ਹੈ। 65 ਇਹਦੇ ਵਿੱਚ ਜਿਹੜੇ ਉਹ ਪੰਜਾਬੀ ਨੇ ਜੀ। ਇਸ ਤੋਂ ਇਲਾਵਾ ਰਾਜਸਥਾਨ, ਬਿਹਾਰ, ਹਰਿਆਣਾ, ਆਂਧਰਾ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਕੁਝ ਜਿਹੜੇ ਲੋਕ ਮਜ਼ਦੂਰੀ ਦੇ ਵਾਸਤੇ ਇੱਥੇ ਗਏ ਹੋਏ ਨੇ। ਸੋ 185 ਇਹ ਜਾਣੇ ਨੇ ਜੀ। ਹੁਣ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ 5 ਦਿਨਾਂ ਤੋਂ ਉਹਨਾਂ ਦਾ ਖਾਣਾ ਪੀਣਾ ਵੀ ਜਿਹੜਾ ਜੀ ਉਹ ਬੰਦ ਕੀਤਾ ਹੋਇਆ। ਉਹਨਾਂ ਦੇ ਪਾਸਪੋਰਟ ਤੇ ਜਿਹੜੇ ਟਰੈਵਲ ਡਾਕੂਮੈਂਟ ਨੇ ਉਹ ਇਹਨਾਂ ਕੰਪਨੀ ਵਾਲਿਆਂ ਨੇ ਆਪਣੇ ਜਿਹੜਾ ਜੀ ਉਹ ਕਬਜ਼ੇ ਦੇ ਵਿੱਚ ਕੀਤੇ ਹੋਏ ਨੇ। ਜਿਹੜੇ ਇਹਨਾਂ ਨੂੰ ਇਰਾਕ ਭੇਜਣ ਵਾਲੇ ਏਜੰਟ ਨੇ ਉਹਨਾਂ ਨੇ ਆਪਣੇ ਹੱਥ ਖੜੇ ਕਰਤੇ ਨੇ ਇਸ ਮਾਮਲੇ ਦੇ ਵਿੱਚ ਕਿ ਉਹ ਕੁਝ ਵੀ ਜਿਹੜਾ ਨਹੀਂ ਕਰ ਸਕਦੇ। ਪਰ ਜਿਹੜਾ ਹੈ ਜੀ ਐਕਸਟਰਨਲ ਅਫੇਅਰ ਮਿਨਿਸਟਰੀ, ਉਹਨੂੰ ਅਜੇ ਤੱਕ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਕੋਈ ਜਾਗ ਜਿਹੜੀ ਹੈ ਨਹੀਂ ਆਈ ਜੀ। ਤੇ ਦਿੱਲੀ ਦੀ ਇਲੈਕਸ਼ਨ ਕਿਸ ਤਰ੍ਹਾਂ ਆ ਜੀ? ਉੱਥੇ ਜਿਹੜੀ ਕੈਂਪੇਨ ਚੱਲ ਰਹੀ ਆ ਜੀ, ਇਸ ਵੇਲੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਦੇ ਵਿੱਚ ਜਿਹੜੇ ਉਹਦੇ ਵਰਕਰ ਨੇ ਜੀ ਉਹਨਾਂ ਦੇ ਵਿੱਚ ਉਤਸ਼ਾਹ ਨਹੀਂ ਹੈਗਾ, ਉਹ ਨਹੀਂ ਤੁਰ ਰਹੇ ਜੀ ਕਿਰਨ ਬੇਦੀ ਦੇ ਨਾਲ ਜਿਹੜਾ ਜੀ। ਤੋ ਉਹਨੂੰ ਇੱਕ ਵੱਡੀ ਮੁਸ਼ਕਲ ਜਿਹੜੀ ਆ ਜੀ ਉਹ ਦਰਪੇਸ਼ ਹੈ ਇਸ ਵੇਲੇ ਕਿ ਇਹਨਾਂ ਵਰਕਰਾਂ ਨੂੰ ਕਿਵੇਂ ਨਾਲ ਤੁਰਿਆ ਜਾਵੇ। ਲੀਡਰ ਤਾਂ ਤੁਰ ਰਹੇ ਨੇ ਪਰ ਲੀਡਰਾਂ ਨੇ ਹੀ ਕਿਤੇ ਨਾ ਕਿਤੇ ਜਿਹੜਾ ਜੀ ਉਹ ਇਸ਼ਾਰਾ ਕੀਤਾ, ਜਿਹਦੇ ਕਰਕੇ ਜਿਹੜਾ ਜੀ ਕਿਰਨ ਬੇਦੀ ਹੋਰਾਂ ਦੇ ਨਾਲ ਭੀੜਾਂ ਜਿਹੜੀਆਂ ਉਹ ਨਹੀਂ ਆ ਰਹੀਆਂ। ਬੇਸ਼ੱਕ ਉਹ ਆਪਣੇ ਚੋਣ ਪ੍ਰਚਾਰ ਜਿਹੜਾ ਕਰੀ ਜਾ ਰਹੇ ਨੇ। ਉੱਧਰ ਜਿਹੜਾ ਹੈ ਜੀ ਚੋਣ ਕਮਿਸ਼ਨ, ਉਹਦੇ ਵੱਲੋਂ ਜਿਹੜੀ ਖਿਚਾਈ ਕੀਤੇ ਜਾਣ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਨੇ ਲਿਖਤੀ ਰੂਪ ਦੇ ਵਿੱਚ ਇਹ ਗੱਲ ਮੰਨੀ ਆ ਚੋਣ ਕਮਿਸ਼ਨ ਦੇ ਕੋਲੇ ਲਿਖ ਕੇ ਦਿੱਤਾ ਜੀ ਕਿ ਉਹ ਪੈਸੇ ਵਾਲੀ ਹੁਣ ਗੱਲ ਨਹੀਂ ਕਰਨਗੇ। ਜਿਹੜੀ ਉਹ ਕਹਿੰਦੇ ਸੀ ਭਾਜਪਾ ਤੋਂ ਪੈਸੇ ਲੈ ਲਓ, ਕਾਂਗਰਸ ਤੋਂ ਪੈਸੇ ਲੈ ਲਓ, ਵੋਟਾਂ ਜਿਹੜੀਆਂ ਆਪ ਆਦਮੀ ਪਾਰਟੀ ਨੂੰ ਜਿਹੜਾ ਜੀ ਉਹ ਪਾ ਦਿਓ। ਉੱਧਰ ਆਮ ਆਦਮੀ ਪਾਰਟੀ ਨੇ ਇੱਕ ਜਿਹੜਾ ਜੀ ਆਟੋ ਅਟੈਕ ਉਹ ਕਿਰਨ ਬੇਦੀ ਦੇ ਉੱਤੇ ਕਰਤਾ। ਜਿਹੜੇ ਆਟੋਜ਼ ਨੇ ਉਹਨਾਂ ਦੇ ਪਿੱਛੇ ਜਿਹੜੇ ਪੋਸਟਰ ਲੱਗੇ ਨੇ, ਹੁਣ ਕਿਰਨ ਬੇਦੀ ਨੂੰ ਸਿੱਧਾ ਜਿਹੜਾ ਜੀ ਉਹ ਨਿਸ਼ਾਨਾ ਇੱਥੇ ਬਣਾਇਆ। ਜਿਹੜਾ ਇੱਕ ਨਵਾਂ ਸਰਵੇ ਆਇਆ ਉਹਦੇ ਵਿੱਚ ਦਿੱਲੀ ਦੇ ਵਿੱਚ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਨਰਿੰਦਰ ਮੋਦੀ ਤੋਂ ਜ਼ਿਆਦਾ ਮਕਬੂਲ ਜਿਹੜਾ ਜੀ ਉਹ ਹੋ ਗਏ ਨੇ। ਜਿਹੜੇ ਲੋਕ ਨੇ ਉਹਨਾਂ ਨੇ ਨਰਿੰਦਰ ਮੋਦੀ ਤੋਂ ਵੱਧ ਜਿਹੜਾ ਜੀ ਪਸੰਦ ਕੀਤਾ, ਹਾਲਾਂਕਿ ਉਹ ਪ੍ਰਾਈਮ ਮਿਨਿਸਟਰ ਨੇ ਤੇ ਉਹ CM ਦੇ ਅਹੁਦੇ ਦਾ ਉਮੀਦਵਾਰ ਹੈ, ਪਰ ਦਿੱਲੀ ਦੇ ਵਿੱਚ ਉਹ ਜ਼ਿਆਦਾ ਫੇਮਸ ਨੇ। ਕੋਈ 41% ਜਿਹੜੇ ਲੋਕ ਨੇ ਉਹ ਅਰਵਿੰਦ ਕੇਜਰੀਵਾਲ ਨੂੰ ਪਸੰਦ ਕਰਦੇ ਨੇ, ਜਦੋਂ ਕਿ ਨਰਿੰਦਰ ਮੋਦੀ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਜੀ ਉਹ ਘਟ ਕੇ 31% ਰਹਿ ਗਈ ਹੈ ਇਸ ਨਵੇਂ ਸਰਵੇ ਦੇ ਮੁਤਾਬਕ। ਆਮ ਆਦਮੀ ਪਾਰਟੀ ਨੂੰ ਇੱਕ ਮੁਸ਼ਕਲ ਜਿਹੜੀ ਹੈ ਜੀ ਹੋਰ ਆ ਰਹੀ। ਪਹਿਲਾਂ ਸ਼ਾਂਤੀ ਭੂਸ਼ਣ ਨੇ ਜਿਹੜਾ ਅਸੀਂ ਕੁਐਸਚਨ ਖੜੇ ਕੀਤੇ ਸੀਗੇ, ਹੁਣ ਉਹਦੇ ਮੁੰਡੇ ਪ੍ਰਸ਼ਾਂਤ ਭੂਸ਼ਣ ਨੇ ਵੀ ਜਿਹੜੇ ਆ ਜੀ ਕੁਝ ਸਵਾਲ ਆਮ ਆਦਮੀ ਪਾਰਟੀ ਦੇ ਉੱਤੇ ਖੜੇ ਕੀਤੇ ਨੇ। ਉਹਨੇ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਲਿਸਟ ਹੈ ਉਹਦੇ ਵਿੱਚ ਕੁਝ ਦਾਗੀ ਉਮੀਦਵਾਰ ਜਿਹੜੇ ਉਹ ਸ਼ਾਮਲ ਕੀਤੇ ਗਏ ਨੇ।
ਇਹ ਕਿਹਾ ਜਾਂਦਾ ਹੈ ਕਿ ਜਿਹੜੀ ਇੱਥੇ ਕਾਨਫਰੰਸ ਹੋਈ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ, ਉਹਦੇ ਵਿੱਚ ਸ਼ਾਂਤੀ ਭੂਸ਼ਣ ਨੇ ਇਹ ਕਿਹਾ ਸੀਗਾ ਕਿ ਉਹਨੂੰ ਮੁੱਖ ਮੰਤਰੀ ਜਿਹੜਾ ਬਣਾਇਆ ਜਾਵੇ ਤੇ ਮੁੱਖ ਮੰਤਰੀ ਦਾ ਜਿਹੜਾ ਜੀ ਉਮੀਦਵਾਰ ਬਣਾ ਕੇ ਚੋਣਾਂ ਦਿੱਲੀ ਦੀਆਂ ਜਿਹੜੀਆਂ ਲੜੀਆਂ ਜਾਣ ਤੇ ਬਹੁਤ ਗਿਣਤੀ ਜਿਹੜੀ ਸੀ ਉਹਦੇ ਹੱਕ ਦੇ ਵਿੱਚ ਨਹੀਂ ਸੀਗੀ। ਸ਼ਾਇਦ ਉਦੋਂ ਤਾਂ ਹੁਣ ਕਿਹੜ ਜਿਹੜੀ ਹੈ ਜੀ ਇਹ ਕੱਢ ਰਹੇ ਨੇ ਪਿਓ ਪੁੱਤ। ਜੀ ਬਿਲਕੁਲ, ਜਿਹੜਾ ਇਹ ਕੁਰਸੀਆਂ ਦੀ ਭੁੱਖ ਆ ਤਾਂ ਹੀ ਤੇ ਬਹੁਤੇ ਕਈ ਵਾਰ ਦਾਨ ਦਿੱਤੇ ਜਾਂਦੇ ਆ। ਦੇਖੋ ਵੋਟਾਂ ਦੇ ਲਾਗੇ ਆਣ ਕੇ ਇਸ ਤਰ੍ਹਾਂ ਦਾ ਕੁਛ ਨਾ ਕੁਛ ਉਹ ਹੁੰਦਾ ਰਹਿੰਦਾ ਆ, ਪਰ ਗੱਲ ਹੈਗੀ ਕਿ ਜਿਹੜੀ ਜਨਤਾ ਆ ਉਹ ਕਿਸ ਨੂੰ ਪਿਆਰ ਕਰਦੀ ਹੈ ਤੇ ਵੋਟਾਂ ਕਿੱਧਰ ਪੈਂਦੀਆਂ। ਅਖੀਰ ਦੇ ਵਿੱਚ ਆਜ਼ਨਾਮਾ ਕਿ ਨਾਮਧਾਰੀ ਪੁਜਾਰੀ ਸਨ ਅਮਨ ਵਾਲੇ, ਆਪੋ ਵਿੱਚ ਹੀ ਲੜੀ ਲੜਾਈ ਜਾਂਦੇ। ਨਾਮਧਾਰੀ ਪੁਜਾਰੀ ਸਨ ਅਮਨ ਵਾਲੇ, ਆਪੋ ਵਿੱਚ ਹੀ ਲੜੀ ਲੜਾਈ ਜਾਂਦੇ। ਗੱਦੀ ਵਾਸਤੇ ਸੁਣੀ ਦਾ ਪਿਆ ਪੇਚਾ, ਭਾਈ ਸਕੇ ਹੀ ਧੜੇ ਬਣਾਈ ਜਾਂਦੇ। ਕਿਸੇ ਗੈਰ ਦੇ ਨਾਲ ਨਾ ਕੋਈ ਆਡਾ, ਇੱਕ ਦੂਜੇ ਨੂੰ ਵੱਢੀ ਵਢਾਈ ਜਾਂਦੇ। ਸਬਰ ਹੋਵੇ ਨਾ ਡਾਂਗ ਤੇ ਸੋਟਿਆਂ ਤੋਂ ਤਾੜ ਤਾੜ ਲੈ ਗੋਲੀ ਚਲਾਈ ਜਾਂਦੇ। ਦੋਵੇਂ ਬੰਨੀ ਹੈ ਪੈਸੇ ਦਾ ਲੋਭ ਭਾਰਾ, ਹਿੱਸੇ ਵੰਡਣ ਦੀ ਹੋ ਰਹੀ ਜੰਗ ਉੱਥੇ। ਦੋਵੇਂ ਬੰਨੀ ਹੈ ਪੈਸੇ ਦਾ ਲੋਭ ਭਾਰਾ, ਹਿੱਸੇ ਵੰਡਣ ਦੀ ਹੋ ਰਹੀ ਜੰਗ ਉੱਥੇ। ਚਿੱਟਾ ਹੋ ਗਿਆ ਖੂਨ ਦਾ ਰੰਗ ਉੱਥੇ, ਰਹੀ ਰਤਾ ਦਾ ਸ਼ਰਮ ਤੇ ਸੰਗ ਉੱਥੇ। ਥੈਂਕ ਯੂ ਜੀ, ਧੰਨਵਾਦ। ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਨਾਲ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500। ਰਜਿੰਦਰ ਕੌਰ ਜੀ, ਹਰਕੇਵਲ ਸਿੰਘ ਤੇ ਰਵਿੰਦਰ ਕੌਰ ਅਟਵਾਲ, ਗੁਰਦੀਪ ਸਿੰਘ ਬਿਰਦੀ, ਗੁਰਜੀਤ ਸਿੰਘ ਚਾਂਪੁਰ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ। ਬਲਵਿੰਦਰ ਕੌਰ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।